ਕਾਲ ਕਰ ਸਕਦੇ ਹੋ। ਨੰਬਰ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। SKM ਦੀ ਇੱਕ ਮਹੱਤਵਪੂਰਨ ਮੀਟਿੰਗ ਭਲਕੇ ਹੋਵੇਗੀ। ਹਾਂਜੀ ਹਾਂਜੀ, ਬਿਲਕੁਲ ਇਹ ਮਹੱਤਵਪੂਰਨ ਮੀਟਿੰਗ ਰਹੇਗੀ, ਕਿਉਂਕਿ ਇਸ ਮੀਟਿੰਗ ਦੇ ਵਿੱਚ ਕੋਈ ਨਿਰਣਾ ਹੋ ਸਕਦਾ, ਫੈਸਲਾ ਹੋ ਸਕਦਾ ਅੱਜ ਦਿਨ ਹਸ਼ਰ ਦਾ। ਸੋ ਇਹ ਦਿਨ ਹਸ਼ਰ ਦਾ ਮਤਲਬ ਕਿ ਹਸ਼ਰ ਦਾ ਮਾਨੇ ਤਾਂ ਕਹਿ ਲਓ ਕਿ ਕਿਸੇ ਅੰਜਾਮ ਦਾ ਵੀ ਹੋ ਸਕਦਾ ਹੈ ਕਿ ਇੱਕ ਦਿਨ ਐਸਾ ਵੀ ਹੋਵੇ ਜਿਸ ਦਿਨ ਕੋਈ ਗੱਲ ਜਿਹੜੀ ਆ ਤਣ ਪੱਤਣ ਲੱਗ ਜਾਵੇ। ਪਰ ਜਿਵੇਂ ਆਪਾਂ ਅੱਗੇ ਵੇਖਿਆ ਵਾ ਕਿ ਉਮੀਦ ਸੀਗੀ 19 ਤੋਂ ਬਾਅਦ ਕਈ ਵਾਰੀ ਉਮੀਦ ਸੀਗੀ ਕਿ ਸ਼ਾਇਦ ਅੰਦੋਲਨ ਜਿਹੜਾ ਆ ਹੁਣ ਖਤਮ ਹੋ ਜਾਏਗਾ, ਹੁਣ ਖਤਮ ਹੋ ਜਾਏਗਾ। ਪਰ ਹਾਲ ਦੀ ਘੜੀ ਕਹਿ ਲਓ ਕਿ ਪੇਚ ਉੱਥੇ ਹੀ ਫਸਿਆ ਨਜ਼ਰ ਆਉਂਦਾ ਹੈ, ਕਿਉਂਕਿ ਦੇਖੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਲ ਦਰ ਪਲ ਕਈ ਵਾਰ ਸਾਰਾ ਦ੍ਰਿਸ਼ਟਾਂਤ ਹੀ ਚੇਂਜ ਕਰ ਦਿੰਦੀਆਂ ਨੇ। ਸੋ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਠੀਕ ਉਸ ਤੋਂ ਬਾਅਦ ਵੀ ਹੋ ਸਕਦਾ ਕੁਛ ਨਾ ਕੁਛ ਵਾਪਰ ਜਾਵੇ। ਸੋ ਇਸ ਕਰਕੇ ਕੱਲ ਦਾ ਦਿਨ, ਭਲਕ ਦਾ ਦਿਨ ਵਧੀਆ ਦਿਨ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਕੱਲ ਦਾ ਦਿਨ ਫੇਰ ਆਮ ਦਿਨ ਹੀ ਹੋਵੇ, SKM ਵਾਲੇ ਮੀਟਿੰਗ ਕਰਨ ਤੇ ਮੀਟਿੰਗ ਤੋਂ ਬਾਅਦ PC ਹੋਵੇ, PC ਦੇ ਵਿੱਚੋਂ ਇਹ ਐਲਾਨ ਹੋਵੇ ਕਿ ਇਹ ਅੰਦੋਲਨ ਮੁਸਲਸਲ ਚੱਲਦਾ ਰਹੇਗਾ। ਇਹ ਵੀ ਹੋ ਸਕਦਾ ਹੈ, ਕਿਉਂਕਿ ਦੇਖੋ ਦੋਨੇ ਹੀ ਸੰਭਾਵਨਾਵਾਂ ਨੇ। ਦੋਨੇ ਕਿਉਂ ਸੰਭਾਵਨਾਵਾਂ ਨੇ, ਮੈਂ ਥੋੜਾ ਕਲੀਅਰ ਕਰਦਾ ਜੀ। ਅੱਛਾ, ਯੁੱਧਵੀਰ ਨੂੰ ਅਮਿਤ ਸ਼ਾਹ ਦਾ ਟੈਲੀਫੋਨ ਆਇਆ ਬੀਤੇ ਦਿਨ। ਯੁੱਧਵੀਰ ਰਕੇਸ਼ ਟਕੈਤ ਦੇ ਸਾਥੀ ਨੇ, ਬੜੇ ਪੁਰਾਣੇ ਕਿਸਾਨ ਆਗੂ ਨੇ, ਜਿਹੜੀ ਇਹਨਾਂ ਨੇ ਤਾਲਮੇਲ ਕਮੇਟੀ ਬਣਾਈ ਹੈ, ਜਿਹੜੀ ਆਪਾਂ ਅਪਡੇਸ਼ਨ ਦਿੱਤੀ ਸੀ ਉਸ ਦਿਨ, ਤਾਂ ਉਸ ਤਾਲਮੇਲ ਕਮੇਟੀ ਦੇ ਵੀ ਮੈਂਬਰ ਨੇ। ਉਹਨਾਂ ਨੂੰ ਫੋਨ ਆਇਆ, ਉਹਨਾਂ ਨੇ ਡਿਨਾਈ ਵੀ ਨਹੀਂ ਕੀਤਾ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਇਹ ਅਫਵਾਹ ਹੈ ਜਾਂ ਕਹਿ ਲਓ ਕਿ ਝੂਠ ਹੈ। ਉਹਨਾਂ ਨੇ ਕਿਹਾ ਕਿ ਹਾਂ, ਅਮਿਤ ਸ਼ਾਹ ਜੀ ਦਾ ਫੋਨ ਆਇਆ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ MSP ਸਿਧਾਂਤਕ ਤੌਰ ਤੇ ਭਾਈ ਤੁਹਾਡੀ ਮੰਗ ਜਿਹੜੀ ਹੈ ਜਾਇਜ਼ ਹੈ, ਵਾਜਬ ਹੈ, ਤੇ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਠੀਕ ਹੈ ਨਾ ਜੀ। ਸੋ ਦੂਜੀ ਜਿਹੜੀ ਗੱਲ ਪਰਚਿਆਂ ਵਾਲੀ ਆ, ਤਾਂ ਇੱਥੇ ਕਹਿ ਲਓ ਕਿ ਥੋੜਾ ਜਿਹਾ ਪੇਚ ਫਸਦਾ ਨਜ਼ਰ ਆ ਰਿਹਾ ਵਾ। ਅਮਿਤ ਸ਼ਾਹ ਦਾ ਟੈਲੀਫੋਨ ਕਰਨਾ, ਯੁੱਧਵੀਰ ਜੀ ਦਾ ਇਹ ਮੰਨਣਾ ਕਿ ਟੈਲੀਫੋਨ ਆਇਆ ਸੀ, ਇਹਦਾ ਮਤਲਬ ਹੈ ਕਿ ਅਮਿਤ ਸ਼ਾਹ ਇਸ ਵੇਲੇ ਕਹਿ ਸਕਦੇ ਆ ਕਿ ਸਾਰੀ ਸਥਿਤੀ ਨੂੰ ਭਾਂਪਦੇ ਆ, ਗੱਲਬਾਤ ਦਾ ਜਿਹੜਾ ਕਹਿ ਲਓ ਕਿ ਮੁੱਠਾ ਹੈ ਉਹ ਆਪਣੇ ਹੱਥ ਰੱਖ ਕੇ ਚੱਲ ਰਹੇ ਨੇ। ਇਹਦੇ ਚੋਂ ਤੱਤ ਸਾਰੇ ਨਿਕਲਦਾ ਆ, ਕਿਉਂਕਿ ਦੇਖੋ ਜੇ ਆਪਾਂ ਜੇ ਦੇਖੀਏ ਤਾਂ ਸੈਸ਼ਨ ਵੀ ਚੱਲਦਾ ਸੀ, ਨਾਲੋਂ ਨਾਲ ਉਮੀਦ ਵੀ ਚੱਲਦੀ ਸੀਗੀ। ਸੋ ਹੋ ਸਕਦਾ ਹੈ ਕਿ ਅਮਿਤ ਸ਼ਾਹ ਦਾ ਇਹ ਟੈਲੀਫੋਨ ਹੋਰ ਇੱਕ ਅੱਧ ਦਿਨ ਤੋਂ ਬਾਅਦ ਕੋਈ ਰੰਗ ਦਿਖਾਉਣਾ ਸ਼ੁਰੂ ਕਰ ਦੇਵੇ। ਮਤਲਬ ਕਿ ਜੋ ਆਪਾਂ ਸੋਚ ਕੇ ਚੱਲ ਰਹੇ ਹਾਂ ਕਿ ਭਲਕੇ ਸ਼ਾਇਦ ਇਹ ਹੋ ਸਕਦਾ ਕਿ ਇੱਕ ਪਾਸਾ ਹੋ ਜਾਵੇ ਔਰ ਇਹ ਖਬਰ ਸਾਨੂੰ ਸੁਣਨ ਨੂੰ ਮਿਲ ਜਾਵੇ, ਹਾਂ ਭਾਈ ਇਹ ਅੰਦੋਲਨ ਜਿਹੜਾ ਹੁਣ ਫਿਲਹਾਲ ਇੱਕ ਵਾਰੀ ਇੱਥੇ ਹੀ ਮੁਕਾ ਦਿੱਤਾ ਜਾ ਰਿਹਾ। ਪਰੰਤੂ ਇਹ ਵੀ ਹੋ ਸਕਦਾ ਆ ਕਿ ਇੱਕ ਵਾਰੀ ਕੁਛ ਟਾਈਮ ਵਿੱਚ ਪੈ ਜਾਵੇ, ਕਿਉਂਕਿ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਅਮਿਤ ਸ਼ਾਹ ਨੂੰ ਦੋਵਾਂ ਸਦਨਾਂ ਦੇ ਵਿੱਚ ਜਾ ਕੇ ਜਵਾਬ ਦੇਣਾ ਪਿਆ। ਤੁਹਾਨੂੰ ਪਤਾ ਹੀ ਹੈ, ਜਵਾਬ ਦੇਣਾ ਜਾਂ ਜਵਾਬ ਦੀ ਤਿਆਰੀ ਕਰਨੀ ਸੈਸ਼ਨਾਂ ਦੇ ਵਿੱਚ ਬਹੁਤ ਲੰਮਾ ਚੌੜਾ ਝਮੇਲਾ ਹੁੰਦਾ ਆ। ਸੋ ਇਸ ਕਰਕੇ ਹੋ ਸਕਦਾ ਆ ਕਿ 2-4 ਦਿਨ ਹੋਰ ਲੱਗਣ ਤੇ ਮਾਮਲਾ ਸ਼ਾਇਦ ਕਿਸੇ ਤਣ ਪੱਤਣ ਲੱਗ ਜਾਵੇ। ਦੋਵੇਂ ਹੀ ਸੰਭਾਵਨਾਵਾਂ ਨੇ। ਤਾਂ ਇਹ ਵੀ ਸੰਭਾਵਨਾ ਹੈ ਕਿ ਅੰਦੋਲਨ ਲੰਬਾ ਖਿੱਚ ਸਕਦਾ ਹੈ, ਲੰਬਾ ਚੱਲ ਸਕਦਾ ਹੈ, ਪਰ ਇਹ ਵੀ ਸੰਭਾਵਨਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਰਦੇ ਦੇ ਪਿੱਛੇ ਗੱਲ ਚੱਲੀ, ਫਿਰ ਅਖਬਾਰਾਂ ਚ ਆਈ, ਫਿਰ ਉਸ ਤੋਂ ਬਾਅਦ ਮੰਨਿਆ ਜਾਂਦਾ, ਤਾਂ ਇਹ ਇੱਥੇ ਹੀ ਗੱਲਬਾਤ ਨਹੀਂ ਮੁੱਕੇਗੀ। ਮੇਰੇ ਖਿਆਲ ਦੇ ਨਾਲ ਅੱਗੇ ਵੀ ਚੱਲਦੀ ਰਹੇਗੀ। ਦੂਜੀ ਗੱਲ ਇਹ ਆ ਕਿ ਕੁਝ ਸੰਕੇਤ ਇਸ ਤਰ੍ਹਾਂ ਦੇ ਮਿਲਦੇ ਆ, ਨਿਹੰਗ ਸਿੰਘਾਂ ਦੀ ਜਥੇਬੰਦੀ ਚੋਂ ਵੀ ਇੱਕ ਜਥੇਬੰਦੀ ਕਹਿੰਦੇ ਆ ਕਿ ਉੱਥੋਂ ਸਿੰਘੂ ਬਾਰਡਰ ਤੋਂ ਤੁਰੀ ਆ। ਉਹਨਾਂ ਦਾ ਕਹਿਣਾ ਸੀਗਾ ਕਿ ਮੇਨ ਮੰਗ ਸਾਡੀ ਜਿਹੜੀ ਮੰਨੀ ਜਾ ਚੁੱਕੀ ਆ, ਮੁੱਖ ਤੌਰ ਤੇ ਅਸੀਂ ਜੇਤੂ ਆ, ਤੇ ਬਾਕੀ ਛੋਟੀਆਂ ਮੋਟੀਆਂ ਜਿਹੜੀਆਂ ਮੰਗਾਂ ਨੇ ਉਹ ਕਿਸਾਨ ਆਗੂਆਂ ਨੇ ਬਣਾ ਲੈਣੀਆਂ। ਤਾਂ ਦੂਸਰੇ ਪਾਸੇ ਚ ਇੱਕ ਚੀਜ਼ ਹੋਰ ਵੀ ਨੋਟ ਕਰੋਗੇ ਤੁਸੀਂ, ਤਾਂ ਸਾਂਝੇ ਕਿਸਾਨ ਮੋਰਚੇ ਦੇ ਵਿੱਚੋਂ ਸਿੰਘੂ ਬਾਰਡਰ ਤੇ ਜਿਹੜੀ ਸਟੇਜ ਚੱਲਦੀ ਹੈ, ਉੱਥੇ ਜਿੰਨਾ ਚੰਦਾ ਆਇਆ ਵਾ, ਜਿੰਨਾ ਫੰਡ ਆਇਆ ਵਾ, ਉਹਦਾ ਵੀ ਉਹਨਾਂ ਨੇ ਹਿਸਾਬ ਕਿਤਾਬ ਜਿਹੜਾ ਉਹ ਦੇ ਦਿੱਤਾ ਵਾ।
ਹਿਸਾਬ ਕਿਤਾਬ ਬਰੀਕੀ ਵਾਲਾ ਤਾਂ ਨਹੀਂ, ਮੋਟੇ ਤੌਰ ਤੇ ਦੱਸ ਦਿੱਤਾ ਕਿ ਭਾਈ ਸਾਡੇ ਕੋਲ ਇੰਨਾ ਪੈਸਾ ਆਇਆ ਸੀਗਾ, ਉਹਦੇ ਚੋਂ ਇੰਨਾ ਲੱਗ ਗਿਆ, 96 ਕੁ ਲੱਖ ਰੁਪਇਆ ਬਕਾਇਆ ਪਿਆ ਵਾ, ਕਿੱਥੇ ਕਿੱਥੇ ਲੱਗਿਆ ਉਹਦਾ ਵੀ ਕੁਝ ਉਹਨਾਂ ਨੇ ਦੱਸਿਆ ਤਫਸੀਲ ਪੂਰਵਕ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਮੀਦ ਤੇ ਵੱਜਦੀ ਹੈ ਜ਼ਰੂਰ ਕਿ ਹਾਂ ਭਾਈ ਹੋ ਸਕਦਾ ਜਿਸ ਤਰ੍ਹਾਂ ਦੀਆਂ ਚੀਜ਼ਾਂ ਅੱਗੇ ਵੱਧ ਰਹੀਆਂ ਨੇ, ਜਿਸ ਤਰ੍ਹਾਂ ਦੀਆਂ ਇਹ ਚੀਜ਼ਾਂ ਸਾਨੂੰ ਸੰਕੇਤ ਦੇ ਰਹੀਆਂ ਨੇ ਕਿ ਸ਼ਾਇਦ ਕੋਈ ਗੱਲ ਬਣ ਜਾਏਗੀ। ਪਰੰਤੂ ਅੱਜ ਇੱਕ ਮੀਟਿੰਗ ਹੋਈ ਸੀ ਕਿ ਇਹਨਾਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਐਸਕੇਐਮ ਵਾਲਿਆਂ ਨੇ, ਉਹਦੇ ਵਿੱਚ ਉਹਨਾਂ ਨੇ ਇਹ ਜਿਹੜੀ ਗੱਲ ਆ ਅੰਦੋਲਨ ਨੂੰ ਅੱਗੇ ਤੋਰਨ ਵਾਲੀ ਉਹ ਮੰਨੀ ਆ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਅਸੀਂ ਬੈਠਾਂਗੇ, ਅੰਦੋਲਨ ਨੂੰ ਚਲਾਵਾਂਗੇ। ਸੋ ਇਹ ਮੀਟਿੰਗ ਜਾਂ ਇਹ ਪੀਸੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਕਾਫੀ ਕੁਝ ਕਹਿੰਦੀ ਆ, ਕਿਉਂਕਿ ਕੁਝ ਘੰਟਿਆਂ ਬਾਅਦ ਤਾਂ ਤੁਹਾਡੀ ਮੀਟਿੰਗ ਪਹਿਲਾਂ ਹੀ ਰੱਖੀ ਹੋਈ ਸੀਗੀ। ਉਸ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਆ ਕੇ ਪੀਸੀ ਕਰਨੀ, ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦਾ ਯਤਨ ਹੈ ਕਿ ਭਾਈ ਕੱਲ ਨੂੰ ਅਸੀਂ ਫੈਸਲਾ ਲੈਣਾ, ਨਿਰਣਾ ਲੈਣਾ ਤੇ ਤੁਸੀਂ ਜੋ ਵੀ ਗੱਲ ਕਰਨੀ ਆ ਰਾਤ ਬਰਾਤੇ ਕਰਕੇ ਤੇ ਸਾਨੂੰ ਦੱਸੋ ਕੀ ਕਰਨਾ ਸਾਡਾ, ਅਦਰਵਾਈਜ਼ ਫਿਰ ਅਸੀਂ ਦੱਸਾਂਗੇ ਕਿ ਅਸੀਂ ਕੀ ਕਰਨਾ ਹੈ ਆਪਣਾ। ਜੀ 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 ਬਿਲਕੁਲ। ਸੋ ਬੜਾ ਅਹਿਮ ਦਾ ਜਿਹੜਾ ਦੇਣਾ ਉਹ ਰਹੂਗਾ। ਭਰਾ ਫਤਿਹ ਜੰਗ ਦੀ ਸੀਟ ਤੋਂ ਐਮਪੀ ਪ੍ਰਤਾਪ ਬਾਜਵਾ ਦਾ ਚੋਣ ਲੜਨ ਦਾ ਦਾਅਵਾ। ਹਾਂਜੀ, ਫਸ ਗਿਆ ਪੇਚ। ਮੈਂ ਨਾ ਥੋੜੀ ਜਿਹੀ ਤੁਹਾਨੂੰ ਇਹਨਾਂ ਦੀ ਹਿਸਟਰੀ ਦੱਸਦਾ। ਵੈਸੇ ਤੇ ਇਹਨਾਂ ਦੀ ਹਿਸਟਰੀ ਬੜੀ ਲੰਬੀ ਚੌੜੀ ਹੈ। ਇਹਨਾਂ ਦੇ ਪਿਤਾ ਜੀ ਸਤਨਾਮ ਸਿੰਘ ਬਾਜਵਾ 1972 ਦੇ ਵਿੱਚ ਇਲੈਕਸ਼ਨ ਜਿੱਤੇ ਸਨ, 25,800 ਵੋਟ ਲਈ ਸੀ ਉਹਨਾਂ ਨੇ ਉਸ ਟਾਈਮ। ਪਰ ਉਸ ਤੋਂ ਬਾਅਦ ਫਿਰ ਤ੍ਰਿਪਤਜਿੰਦਰ ਸਿੰਘ ਬਾਜਵਾ, ਜੇ ਤੁਸੀਂ 92 ਤੋਂ ਬਾਅਦ ਦੇਖੋਗੇ, 2 ਇਲੈਕਸ਼ਨ ਤੇ ਜਿੱਤੇ ਨੇ ਮੇਰੇ ਖਿਆਲ ਦੇ ਨਾਲ ਤ੍ਰਿਪਤਜਿੰਦਰ ਸਿੰਘ ਬਾਜਵਾ, 2-3 ਇਲੈਕਸ਼ਨ ਉਹ ਹਾਰੇ ਵੀ ਨੇ। ਇਸ ਤਰ੍ਹਾਂ ਮਤਲਬ ਕਿ ਤ੍ਰਿਪਤਜਿੰਦਰ ਸਿੰਘ ਬਾਜਵਾ ਜਾਂ ਨੱਥਾ ਸਿੰਘ ਦਾਲਮ ਇੱਕ ਹੁੰਦੇ ਸਨ, ਮੈਨੂੰ ਯਾਦ ਆ ਗਿਆ, ਨਾਮ ਇੱਕ ਨੂੰ ਯਾਦ ਆ ਜਾਂਦੇ। ਨੱਥਾ ਸਿੰਘ ਦਾਲਮ ਬੜੇ ਮਤਲਬ ਕਿ ਚਰਚਿਤ ਚਿਹਰੇ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। 97 ਚ ਜਿੱਤੇ ਸਨ ਮੇਰਾ ਖਿਆਲ ਹੈ, ਚੇਤਾ ਆ ਜਾਂਦਾ ਵੇਖ ਲਓ, ਗੱਲਾਂ ਚੋਂ ਗੱਲ ਨਿਕਲਦੀ ਹੈ। ਇਹਨਾਂ ਦੀ ਆਪਸ ਚ ਟੱਕਰ ਹੁੰਦੀ ਰਹੀ ਆ, ਮਤਲਬ ਕਿ ਇੱਕ ਇਲੈਕਸ਼ਨ ਤ੍ਰਿਪਤਜਿੰਦਰ ਸਿੰਘ ਬਾਜਵਾ ਜਿੱਤੇ, ਨੱਥਾ ਸਿੰਘ ਇੱਕ ਚ ਹਾਰੇ। ਇਸ ਤਰ੍ਹਾਂ ਕਾਫੀ ਰਾਈਵਲਰੀ ਇਹਨਾਂ ਦੀ ਤਗੜੀ ਸੀ ਸਿਆਸੀ ਤੌਰ ਤੇ ਦੇਖੀ। ਉਸ ਤੋਂ ਬਾਅਦ ਜੇ ਤੁਸੀਂ ਅੱਗੇ ਆ ਜਾਓਗੇ, ਮੈਂ ਜਿੱਥੇ ਤੁਹਾਨੂੰ ਲਿਜਾਣਾ ਚਾਹੁੰਦਾ, ਤੁਹਾਨੂੰ ਚੇਤਾ ਆ ਜਾਣਾ ਵਾ ਕਿ ਇਹਨਾਂ ਦੇ ਸਿੰਘ ਟਿਕਟ ਤੋਂ ਇਸੇ ਤਰ੍ਹਾਂ ਹੀ ਫਸ ਗਏ ਸਨ। ਤੁਹਾਨੂੰ ਯਾਦ ਹੋਣਾ ਹੈ 2012 ਦੇ ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਕਾਫੀ ਮਜ਼ਬੂਤ ਸਨ, ਸ਼ਾਇਦ ਉਸ ਟਾਈਮ ਉਹ ਲੋਕ ਸਭਾ ਦੇ ਮੈਂਬਰ ਵੀ ਸਨ, ਤੇ ਇਹਨਾਂ ਨੇ ਆਪਣੀ ਸੁਪਤਨੀ ਨੂੰ ਕੈਂਡੀਡੇਟ ਖੜਾ ਕੀਤਾ ਸੀਗਾ। 2012 ਚ ਜਿੱਤ ਗਏ ਸਨ ਮੇਰੇ ਖਿਆਲ ਦੇ ਨਾਲ, ਉਹਨਾਂ ਨੂੰ ਵੋਟ ਪਈ ਸੀ ਉਸ ਟਾਈਮ 59,843, ਆਰਾਮ ਨਾਲ ਹੀ ਜਿੱਤ ਗਏ ਸਨ। ਕੋਈ ਉਹਨਾਂ ਨੂੰ ਬਹੁਤ ਹੀ ਵੱਡੀ ਫਾਈਟ ਨਹੀਂ ਸੀ ਕਰਨੀ ਪਈ। ਉਸ ਟਾਈਮ ਸੇਵਾ ਸਿੰਘ ਸੇਖਵਾ ਨੂੰ ਇਹਨਾਂ ਨੇ ਹਰਾਇਆ ਸੀਗਾ ਤਕਰੀਬਨ 15-16 ਹਜ਼ਾਰ ਵੋਟ ਦੇ ਨਾਲ। ਖੈਰ ਅਗਲੀ ਵਾਰੀ ਜਦੋਂ ਇਲੈਕਸ਼ਨ ਹੋਣਾ ਸੀਗਾ 2017 ਦੇ ਵਿੱਚ, ਬਹੁਤ ਕੁਝ ਬਦਲ ਗਿਆ ਫਿਰ 2017 ਚ, ਤੇ ਉਦੋਂ ਤੁਹਾਨੂੰ ਚੇਤਾ ਹੋਣਾ ਆ ਕਿ ਉਸ ਟਾਈਮ ਫਤਿਹ ਜੰਗ ਸਿੰਘ ਬਾਜਵਾ ਨੇ ਜਦੋਂ ਦਾਅਵਾ ਠੋਕਿਆ ਕਿ ਹੁਣ ਜਿੱਥੋਂ ਪਿਤਾ ਮਤਲਬ ਕਿ ਇਲੈਕਸ਼ਨ ਲੜਦਾ ਰਿਹਾ ਹੋਵੇ, ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਦਾ ਰਿਹਾ ਹੋਵੇ, ਉੱਥੇ ਇੱਕ ਬੇਟਾ ਹੀ ਵਿਰਾਸਤ ਸੰਭਾਲ ਲਵੇ, ਦੂਸਰੇ ਨੂੰ ਫਿਰ ਥੋੜਾ ਹੁੰਦਾ ਤੇ ਹੈ। ਤਾਂ ਕਾਦੀਆਂ ਤੋਂ ਉਹਨੇ ਤਾਲ ਠੋਕੀ। ਪ੍ਰਤਾਪ ਸਿੰਘ ਬਾਜਵਾ ਨੇ ਸਮਝਾਉਣ ਦਾ ਯਤਨ ਕੀਤਾ ਕਿ ਵੀਰ ਏਦਾਂ ਨਹੀਂ ਕਰੀਦਾ। ਫਿਰ ਗੱਲ ਇੱਥੋਂ ਤੱਕ ਚਲੇ ਗਈ ਕਿ ਫਤਿਹ ਜੰਗ ਸਿੰਘ ਬਾਜਵਾ ਨੇ ਰੈਲੀ ਰੱਖ ਦਿੱਤੀ ਸੀ, ਬੜੀ ਚਰਚਾ ਹੋਈ ਸੀ, ਰੈਲੀ ਰੱਖ ਦਿੱਤੀ। ਫਿਰ ਇਹ ਖੁਦ ਪ੍ਰਤਾਪ ਸਿੰਘ ਬਾਜਵਾ ਉੱਥੇ ਗਏ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਇਲੈਕਸ਼ਨ ਤੋਂ ਲੜ ਲਵੀ, ਪਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਉੱਥੇ ਫਿਰ ਟਿਕਟਕਾ ਕਰਨ ਦੀ ਥਾਂ ਤੇ ਐਲਾਨ ਨਹੀਂ ਸੀ ਕੀਤਾ ਕਿ ਨਹੀਂ ਭਾਈ ਅਸੀਂ ਦਾਅਵੇਦਾਰੀ ਛੱਡੀ ਤੇ ਫਤਿਹ ਜੰਗ ਲੜੇਗਾ ਇਲੈਕਸ਼ਨ। ਜਦੋਂ ਸਟੇਜ ਤੇ ਉਤਰੇ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰ ਕੇ ਖਲੋ ਗਿਆ ਸੀਗਾ ਫਤਿਹ ਜੰਗ ਸਿੰਘ ਬਾਜਵਾ ਤੇ ਉਹਨਾਂ ਦਾ ਸਮਰਥਕ ਹੀ ਲਾਣਾ। ਬਹੁਤ ਚਰਚਿਤ ਖਬਰ ਸੀ ਉਸ ਟਾਈਮ ਦੀ ਰੈਲੀ ਦੇ ਵਿੱਚ ਜਦੋਂ ਇਹ ਸਭ ਕੁਝ ਹੋਇਆ। ਤਾਂ ਉਸ ਤੋਂ ਬਾਅਦ ਫਿਰ ਚਲੋ ਇਹਨਾਂ ਦਾ ਕਰੀਬੀ ਇੱਕ ਫੈਮਿਲੀ ਦਾ ਬੰਦਾ ਸੀਗਾ, ਉਹਨੇ ਇਹ ਮਾਮਲਾ ਨਵੇੜਿਆ। ਫਤਿਹ ਜੰਗ ਸਿੰਘ ਬਾਜਵਾ ਉਹ ਇਲੈਕਸ਼ਨ ਜਿੱਤ ਗਏ ਸਨ 2017 ਵਾਲਾ। 2017 ਵਾਲਾ ਜਿਹੜਾ ਇਲੈਕਸ਼ਨ ਜਿੱਤਿਆ ਸੀ ਇਹਨਾਂ ਨੇ ਬੜੀ ਸ਼ਾਨ ਨਾਲ ਜਿੱਤਿਆ ਸੀ, 62,596 ਵੋਟ ਪਈ ਸੀਗੀ। ਸੇਵਾ ਸਿੰਘ ਫੇਰ ਹਾਰ ਗਏ ਸਨ 50,000
859 ਵੋਟ ਇਹਨਾਂ ਨੇ ਹਾਸਲ ਕੀਤੀ ਸੀ, ਮਤਲਬ ਕਿ 12 12,500 ਵੋਟ ਦਾ ਤੁਸੀਂ ਲਾ ਲਓ ਕਿ ਫਰਕ ਹੋਏਗਾ। ਖੈਰ ਉਸ ਤੋਂ ਬਾਅਦ ਹੁਣ ਫੇਰ ਉਹੀ ਗੱਲ ਹੋ ਗਈ ਆ। ਅਚਾਨਕ ਪ੍ਰਤਾਪ ਸਿੰਘ ਬਾਜਵਾ, ਦੇਖੋ ਸਮਾਂ ਕਿੱਥੋਂ ਤੁਰਦਾ ਤੇ ਕਿੱਥੇ ਆ ਕੇ ਖਲੋਦਾ, ਤੇ ਕਈ ਵਾਰ ਜੋ ਚੀਜ਼ ਅਸੀਂ ਪਿੱਛੇ ਵੇਖ ਚੁੱਕੇ ਹੁੰਦੇ ਆ ਉਹ ਹੂ ਫੇਰ ਵਾਪਰ ਰਹੀ ਹੁੰਦੀ ਆ। ਤੇ ਅੱਜ ਪ੍ਰਤਾਪ ਸਿੰਘ ਬਾਜਵਾ, ਵੈਸੇ ਤੇ ਉਹਨਾਂ ਨੇ ਕੱਲ ਸੰਕੇਤ ਦੇ ਦਿੱਤੇ ਸਨ ਕਿ ਮੈਂ ਹੁਣ ਪੰਜਾਬ ਦੀ ਰਾਜਨੀਤੀ ਚ ਵਾਪਸ ਪਿਆ ਪਰਤਦਾ। ਅੱਛਾ, ਉਹ ਆਏ ਤੇ ਆਉਂਦਿਆਂ ਫਿਰ ਉਹਨਾਂ ਨੇ ਤਾਲ ਠੋਕ ਦਿੱਤੀ। ਉਹਨੇ ਆਖਿਆ ਮੈਂ ਕਾਦੀਆਂ ਤੋਂ ਇਲੈਕਸ਼ਨ ਲੜਨ ਜਾ ਰਿਹਾ ਤੇ ਮੇਰੀ ਹਾਈ ਕਮਾਨ ਨੇ ਮੈਨੂੰ ਅਪਰੂਵਲ ਦੇ ਦਿੱਤੀ ਹੈ ਇਸ ਬਾਬਤ। ਚਰਚੇ ਛਿੜ ਗਏ। ਉਹਨੇ ਆਖਿਆ ਤੁਹਾਡੇ ਭਰਾਤਾ ਦਾ ਕੀ ਬਣੇਗਾ, ਭਰਾ ਕੁਛ ਦੇ ਖਿਆਲ ਕਰੋ ਹਜ਼ੂਰ। ਉਹਨੇ ਆਖਿਆ ਪ੍ਰਮਾਤਮਾ ਜਾਣੇ, ਮੈਨੂੰ ਨਹੀਂ ਪਤਾ। ਮਤਲਬ ਕਿ ਭਰਾ ਸਕੇ ਭਰਾ ਬਾਰੇ ਇਹ ਕਹਦੇ ਕਿ ਉਹਦਾ ਹੁਣ ਭਾਈ ਕੰਮ ਜਿਹੜਾ ਉਹ ਰੱਬ ਜਾਣੇ, ਮੈਂ ਨਹੀਂ ਕੁਛ ਕਰ ਸਕਦਾ। ਇਹਦਾ ਮਤਲਬ ਕਿ ਉਹ ਤਿਆਰੀ ਵੱਟ ਕੇ ਬੈਠੇ ਆ ਕਿ ਇੱਕ ਇਲੈਕਸ਼ਨ ਅਸੀਂ ਲੜ ਲਿਆ, ਮੇਰੇ ਘਰੋਂ ਲੜ ਲਿਆ, ਇੱਕ ਤੂੰ ਲੜ ਲਿਆ, ਤੇ ਹੁਣ ਵਾਰੀ ਹੈ ਕਿ ਮੇਰੀ ਆ, ਪਾਸੇ ਹਟ ਜਾ। ਹੁਣ ਫਤਿਹ ਜੰਗ ਸਿੰਘ ਬਾਜਵਾ ਦਾ ਕੋਈ ਰਿਐਕਸ਼ਨ ਨਹੀਂ ਆਇਆ, ਹਾਲ ਦੀ ਘੜੀ ਕਹਿ ਲਓ ਕੋਈ ਉਹਨਾਂ ਦੀ ਸਟੇਟਮੈਂਟ ਨਹੀਂ ਆਈ, ਪਰ ਉਹ ਤਾਂ ਤਿਆਰੀ ਕਰੀ ਬੈਠੇ। ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਤਾਂ ਸਿੱਧੂ ਨੂੰ ਸੱਦ ਕੇ ਉਹਨਾਂ ਨੇ ਰੈਲੀ ਕੀਤੀ ਹੈ ਬੜੀ ਜ਼ਬਰਦਸਤ, ਕਾਹਨੂੰਵਾਲ ਦੇ ਵਿੱਚ ਬੜੀ ਜ਼ਬਰਦਸਤ ਰੈਲੀ ਕੀਤੀ ਹੈ। ਤਾਂ ਹੁਣ ਅਚਨਚੇਤੀ ਇਹਨਾਂ ਦੀ ਐਂਟਰੀ ਹੋ ਗਈ ਆ, ਇਹ ਹੈਰਾਨ ਤੇ ਕਰਦੀ ਹੈ। ਵੈਸੇ ਤੁਸੀਂ ਦੇਖੋ ਕਿ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਨੇ। ਪਰ ਕਮਾਲ ਦੀ ਗੱਲ ਆ, ਇਸ ਵੇਲੇ ਸਿੱਧੂ ਹੋਰਾਂ ਤੇ ਤਨਜ਼ ਕੱਸਣ ਵਾਲੇ ਸੁਨੀਲ ਜਾਖੜ ਨੂੰ ਕੰਪੇਨਿੰਗ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਗਿਆ। ਦਿਲਚਸਪ ਵਾਪਰਦੀਆਂ ਨੇ ਚੀਜ਼ਾਂ। ਸੋ ਇਸ ਕਰਕੇ ਇਹ ਭਰਾਵਾਂ ਦਾ ਜਿਹੜਾ ਖੜਕਾ ਦੜਕਾ ਆ, ਇਹ ਚੱਲਦਾ ਰਹਿਣਾ ਇਸੇ ਤਰ੍ਹਾਂ। ਇਹ ਮਜਾਇਲ ਭਰਾ ਜਿਹੜੇ ਆ ਉਹ ਹੁਣ ਦੇਖੋ ਜਦੋਂ ਆਪਸ ਦੇ ਵਿੱਚ ਖੇਪਣਗੇ ਤਾਂ ਟਿਕਟ ਕੌਣ ਮਿਲ ਜਾਏਗਾ। ਟਿਕਟ ਤੇ ਵੈਸੇ ਚਲੋ ਬਾਜਵਾ ਫੈਮਿਲੀ ਕੋਲ ਹੀ ਰਹਿਣੀ ਆ ਜਿੰਨੀ ਕੋ ਉਮੀਦ ਆ, ਪਰ ਦਿਲਚਸਪ ਬਣਿਆ ਪਿਆ ਕਿ ਜਿਸ ਤਰੀਕੇ ਨਾਲ 12 ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਫਤਿਹ ਜੰਗ ਸਿੰਘ ਬਾਜਵਾ ਨੇ ਉਦੋਂ ਵੀ ਦਾਅਵਾ ਠੋਕਿਆ ਸੀਗਾ, ਉਦੋਂ ਰਹਿ ਗਿਆ। ਤੇ 17 ਚ ਤੇ ਫਿਰ ਉਹਦੇ ਖੁੱਲ ਕੇ ਕਹਿ ਲਓ ਕਿ ਮੁਖਾਲਫਤ ਕਰਕੇ ਤੇ ਟਿਕਟ ਹਾਸਲ ਕਰ ਲਈ ਸੀਗੀ। ਹੁਣ 17 ਤੋਂ ਬਾਅਦ ਫਿਰ ਅੱਜ ਆਪਾਂ 21 ਤੇ 21 ਨੂੰ ਜੇ ਛੱਡ ਦਈਏ ਤੇ ਹੁਣ ਆਪਾਂ ਕਹਿ ਲਓ ਕਿ 22 ਦੇ ਮਹਾਨ ਤੇ ਖਲੋਤੇ ਆ। ਇੱਕ ਵਾਰੀ ਫਿਰ ਵੈਸਾ ਹੀ ਇਤਿਹਾਸ ਜਿਹੜਾ ਹੈ ਇਹਨਾਂ ਦੇ ਨਾਲ ਦੁਹਰਾਇਆ ਜਾ ਰਿਹਾ, ਇਸ ਫੈਮਿਲੀ ਦੇ ਨਾਲ, ਬਾਜਵਾ ਫੈਮਿਲੀ ਦੇ ਨਾਲ ਉਹੀ ਇਤਿਹਾਸ ਫਿਰ ਆਪਣੇ ਆਪ ਨੂੰ ਦੁਹਰਾ ਕੇ ਦਿਖਾ ਰਿਹਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰਦੀ ਹੈ, ਪੰਜਾਬ ਵਿੱਚ ਲੋਕਾਂ ਨੂੰ ਲਾਇਸੈਂਸੀ ਅਸਲਾ ਜਮ੍ਹਾਂ ਕਰਾਉਣ ਦੇ ਦਿੱਤੇ ਗਏ ਨੇ ਹੁਕਮ, ਇਹ ਕੇਸ ਕਾਰਨ ਕਰਕੇ ਅਚਨਚੇਤੇ ਆਇਆ ਜੀ। ਹਾਂਜੀ ਹਾਂਜੀ, ਦੇਖੋ ਇਹ ਵੋਟਾਂ ਕਰਕੇ ਹੀ ਆਇਆ। ਇਹਦਾ ਮਤਲਬ ਹੈ ਕਿ ਮਾਡਲ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗ ਸਕਦਾ ਹੈ। ਅੱਜ ਜਿਹੜੇ ਸਾਡੇ ਹੈਗੇ ਨਾ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ, ਦੇਖੋ ਚੋਣ ਕਮਿਸ਼ਨ ਦਾ ਜਿਹੜਾ ਢਾਂਚਾ ਨਾ ਕੁਛ ਇਸ ਤਰ੍ਹਾਂ ਦਾ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ ਮੁੱਖ ਚੋਣ ਕਮਿਸ਼ਨਰ ਹੁੰਦੇ ਆ, ਉਹ ਜੇ ਆਪਾਂ ਇੰਡੀਆ ਦੇ ਦੇਖੀਏ ਤਾਂ 3 ਹੁੰਦੇ ਨੇ। ਇੱਕ ਸੀਨੀਅਰ ਹੋ ਗਿਆ, 2 ਉਹਨਾਂ ਨੂੰ ਅਸਿਸਟ ਕਰਦੇ ਆ ਨਾਲ। ਤੁਹਾਨੂੰ ਯਾਦ ਹੋਣਾ ਸ਼ੁਕ ਲਵਾਸਾ ਵਾਲਾ ਮਾਮਲਾ ਕੁਛ ਇਸੇ ਤਰ੍ਹਾਂ ਦਾ ਹੀ ਸੀਗਾ। ਤੇ ਇੱਕ ਵੱਡੀ ਪੋਸਟ ਹੁੰਦੀ ਹੈ ਜਿਹਨੂੰ ਸਿਰਮੌਰ ਕਹੀਏ, 2 ਅਸਿਸਟੈਂਟ ਹੋ ਗਏ। ਤੇ ਇੱਥੇ ਜੇ ਤੁਸੀਂ ਦੇਖੋਗੇ ਤਾਂ ਇੱਕ ਮੁੱਖ ਚੋਣ ਕਮਿਸ਼ਨਰ ਸਾਡੇ ਸਟੇਟ ਦਾ ਹੁੰਦਾ। ਕੁਝ ਇਸ ਤਰ੍ਹਾਂ ਦਾ ਢਾਂਚਾ ਹੈ। ਮੈਂ ਤੁਹਾਨੂੰ ਤਾਂ ਦੱਸਦਾ, ਕਈ ਵਾਰ ਕਨਫਿਊਜ਼ ਹੋ ਜਾਂਦੇ ਆ ਨਾ ਕਿ ਮੁੱਖ ਚੋਣ ਕਮਿਸ਼ਨਰ ਕਿਹੜਾ ਹੋਇਆ, ਇੰਡੀਆ ਵਾਲਾ ਜਾਂ ਇੱਧਰ। ਇਹ ਸਟੇਟ ਮੁੱਖ ਚੋਣ ਕਮਿਸ਼ਨਰ ਆਪਾਂ ਕਹਿ ਸਕਦੇ ਹਾਂ। ਇਹ ਸਾਡੇ ਇੱਥੇ ਹੈਗੇ ਡਾਕਟਰ ਐਸ ਕਰੋਨਾ ਰਾਜੂ, ਬੜੇ ਸਿਆਣੇ ਬੜੇ ਪੜ੍ਹੇ ਲਿਖੇ ਆਦਮੀ ਨੇ। ਤੇ ਇਹ ਪ੍ਰੈਸ ਕਾਨਫਰੰਸ ਉਦੋਂ ਹੀ ਕਰਦੇ ਹੁੰਦੇ ਆ ਜਦੋਂ ਕੋਈ ਖਾਸ ਮੌਕਾ ਹੋਵੇ, ਕਿਉਂਕਿ ਉਹ ਜਦੋਂ ਕੋਈ ਮੌਕਾ ਬਣੇਗਾ ਨਾ ਪ੍ਰੈਸ ਕਾਨਫਰੰਸ ਕਰਨੀ, ਹੋਰ ਇਹਨਾਂ ਨੇ ਕੀ ਉੱਥੇ ਕੋਈ ਪ੍ਰੈਸ ਕਾਨਫਰੰਸ ਕੋਈ ਦੂਜਾ ਕੰਮ ਤੇ ਹੈ ਨਹੀਂ, ਇਲੈਕਸ਼ਨ ਨਾਲ ਜੁੜਿਆ ਕੰਮ ਹੁੰਦਾ। ਤੇ ਇਹਨਾਂ ਨੇ ਵੋਟਰਾਂ ਬਾਰੇ ਜਾਣਕਾਰੀ ਦਿੱਤੀ ਆ। ਇਹ ਦੱਸਿਆ ਕਿ ਜੇ ਕੋਈ ਪੋਜ਼ਿਟਿਵ ਆ ਤਾਂ ਉਹ ਮਤਲਬ ਕਿ ਜਿਹੜੀ ਬਿਮਾਰੀ ਚੱਲੀ ਹੈ ਕਰੋਨਾ ਵਾਲੀ, ਕਿ ਉਹ ਘਰੋਂ ਵੋਟ ਪਾ ਸਕਦਾ ਹੈ। ਜੇ ਕੋਈ ਬਿਮਾਰ ਸ਼ੁਮਾਰ ਆ, ਅੰਗਹੀਨ ਆ, ਤੁਰਾ ਫਿਰਾ ਨਹੀਂ ਕਰ ਸਕਦਾ, ਉਹ ਘਰੋਂ ਹੀ ਵੋਟ ਦੀ ਸਹੂਲਤ ਲੈ ਕੇ ਤੇ ਵੋਟ ਜਿਹੜੀ ਉਹ ਕਾਸਟ ਕਰਦਾ ਹੈਗਾ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਚੀਜ਼ ਜਿਹੜੀ ਹਦਾਇਤ ਦੇ ਰੂਪ ਚ ਕਿਹਾ, ਉਹ ਇਹ ਸੰਕੇਤ ਦਿੱਤਾ ਜਾਂ ਕਹਿ ਲਓ ਸੰਦੇਸ਼ ਦਿੱਤਾ ਕਿ ਬਹੁਤ ਜਲਦੀ ਤੋਂ ਜਲਦੀ, ਵੈਸੇ ਤਾਂ ਇਹਨਾਂ ਨੇ ਕਿਹਾ ਕਿ ਬਹੁਤ ਜਲਦੀ ਲਾਇਸੈਂਸੀ ਹਥਿਆਰ ਜਿਹੜੇ ਆ ਜਿਹਨੇ ਕੋਲ ਵੀ ਹੈਗਾ, ਜਿਹਨੇ ਉਹ ਰੱਖਿਆ ਹੈਗਾ, ਕਿ ਉਹ ਜਾ ਕੇ ਸੰਬੰਧਿਤ ਪੁਲਿਸ ਥਾਣਿਆਂ ਦੇ ਵਿੱਚ ਜਾਂ ਅਸਲਾ ਡੀਲਰਾਂ ਦੇ ਕੋਲ ਹਥਿਆਰ ਨੂੰ ਜਮ੍ਹਾਂ ਕਰਵਾ ਦੇ। ਸੋ ਇਹ ਲਾਜ਼ਮੀ ਕਰ ਦਿੱਤਾ। ਤਾਂ ਇਹਦਾ ਅਰਥ ਇਹੋ ਹੀ ਨਿਕਲਦਾ ਹੈ। ਹਾਲਾਂਕਿ ਉਹਨਾਂ ਨੇ 700 ਕੰਪਨੀਆਂ ਵੀ ਮੇਰੇ ਖਿਆਲ ਦੇ ਨਾਲ ਮੰਗ ਲਈਆਂ, ਕਾਫੀ ਜ਼ਿਆਦਾ ਨੇ 700 ਕੰਪਨੀਆਂ,
ਅਸਲਾ ਵੀ ਉਹਨਾਂ ਨੇ ਦੱਸਿਆ ਕਿ ਪੰਜਾਬ 'ਚ 3,80,000 ਲਾਇਸੈਂਸੀ ਅਸਲਾ ਹੈ। ਸਾਰੇ ਮਤਲਬ ਕਿ ਉਹਨਾਂ ਨੇ ਫਿਗਰ ਜਿਹੜੇ ਦੱਸ ਕੇ ਤੇ ਕਹਿ ਦਿੱਤਾ ਆ ਕਿ ਜਲਦੀ ਤੋਂ ਜਲਦੀ ਇਮੀਡੀਏਟਲੀ ਇਹ ਅਸਲਾ ਜਿਹੜਾ ਉਹ ਜਾਂ ਤੇ ਥਾਣੇ ਜਮ੍ਹਾਂ ਕਰਵਾ ਦਿਓ ਜਾਂ ਡੀਲਰਾਂ ਦੇ ਕੋਲ ਜਮ੍ਹਾਂ ਕਰਵਾ ਦਿਓ। ਤਾਂ ਇਹਦੇ ਵਿੱਚੋਂ ਜਿਹੜੀ ਚੀਜ਼ ਛਣ ਕੇ ਨਿਕਲਦੀ ਆ ਉਹ ਇਹੋ ਹੀ ਹੈ ਰਾਜ ਕਰਨਵੀਰ ਸਿੰਘ ਜੀ, ਬਹੁਤ ਜਲਦੀ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗ ਸਕਦਾ। ਮੇਰਾ ਇੱਕ ਮਿੱਤਰ ਆ ਅਫਸਰਸ਼ਾਹੀ ਦੇ ਵਿੱਚ ਆ ਤੇ ਉਹ ਅੱਜ ਇਤਫਾਕਨ ਅਸੀਂ ਮਿਲੇ ਸ਼ਹਿਰ ਦੇ ਵਿੱਚ, ਤਾਂ ਉਹਨੇ ਮੈਨੂੰ ਹਾਂ ਗੱਲ ਕਹੀ ਅੱਜ ਗੱਲ ਕਹੀ। ਉਹ ਕਹਿੰਦਾ ਕਿ ਐਤਕੀ ਚੋਣ ਜ਼ਾਬਤਾ ਲੰਬਾ ਤੁਸੀਂ ਵੇਖ ਸਕਦੇ। ਕਹਿੰਦੇ ਕਿ ਸਾਡੀ ਅਫਸਰਸ਼ਾਹੀ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਇਸ ਗੱਲ ਦਾ ਹੈ ਕਿ ਜੋ ਕੇਂਦਰੀ ਅਥਾਰਟੀਆਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਸ਼ਕਤੀ ਜ਼ਿਆਦਾ ਸਮੇਂ ਵਾਸਤੇ ਆਪਣੇ ਕੋਲ ਰੱਖਣਗੀਆਂ ਤਾਂ ਕਿ ਭਾਜਪਾ ਦਾ ਪੋਲੀਟੀਕਲ ਏਜੰਡਾ ਹੈ ਜਿਹੜਾ ਉਹ ਆਸਾਨੀ ਦੇ ਨਾਲ ਪੰਜਾਬ ਦੇ ਵਿੱਚ ਖੇਡ ਸਕੇ। ਸੋ ਇਹ ਗੱਲ ਜਦੋਂ ਇਹ ਕਰੋਨਾ ਰਾਜੂ ਜੀ ਆਏ ਤੇ ਜਦੋਂ ਉਹਨਾਂ ਨੇ ਹਦਾਇਤਾਂ ਕੀਤੀਆਂ ਕਿ ਛੇਤੀ ਛੇਤੀ ਬਈ ਅਸਲਾ ਜਮ੍ਹਾਂ ਕਰਾ ਦਿਓ, ਮੈਨੂੰ ਉਹ ਗੱਲ ਜਿਹੜੀ ਆ ਨਾ ਦੁਬਾਰਾ ਯਾਦ ਆਈ। ਮੈਂ ਕਿਹਾ ਯਾਰ ਸਵੇਰੇ ਉੱਥੇ ਜਿੰਮ ਦੇ ਵਿੱਚ ਟੱਕਰੇ ਤੇ ਗੱਲ ਕੋਈ ਕਹਿ ਰਿਹਾ ਸੀਗਾ ਸਰਕਾਰੀ ਅਫਸਰ, ਉਹ ਤੇ ਵਾਕਿਆ ਬਿਲਕੁਲ ਸੱਚੀ ਹੋਣ ਜਾ ਰਹੀ ਆ। ਕਿਉਂਕਿ ਜੇ ਤੁਸੀਂ ਦੇਖੋਗੇ ਦਸੰਬਰ ਦੀ ਸ਼ੁਰੂਆਤ ਆ ਤੇ ਜਿਸ ਤਰ੍ਹਾਂ ਕਰੋਨਾ ਰਾਜੂ ਜੀ ਨੇ ਸੰਕੇਤ ਦਿੱਤਾ, ਤੁਸੀਂ ਵੀ ਸੁਣਦੀ ਹੈ ਨਾ ਖਬਰ ਕਿ ਫੌਰੀ ਤੌਰ ਤੇ ਭਾਈ ਅਸਲਾ ਜਮ੍ਹਾਂ ਕਰਵਾਓ, ਕੰਪਨੀਆਂ ਦੀ ਡਿਮਾਂਡ ਕਰ ਦਿੱਤੀ, ਸਾਰਾ ਮਤਲਬ ਕਿ ਦੱਸ ਦਿੱਤਾ। ਜਿਵੇਂ ਅੰਤਮ ਚੋਣ ਕਮਿਸ਼ਨ ਦੇ ਤੌਰ ਤੇ ਆਪਾਂ ਕਹਿ ਲਈਏ ਕਿ ਸ਼ੋਅ ਦੇਣ ਵਾਲਾ ਕੋਈ ਅਫਸਰ ਕਹੇ ਕਿ ਹਾਂ ਭਾਈ ਬਾਕੀ ਸਭ ਤਿਆਰੀਆਂ, ਆਹ ਸਾਰਾ ਸੈਟਅਪ ਹੋ ਚੁੱਕਾ, ਬਸ ਆਹ ਚੀਜ਼ਾਂ ਹੁਣ ਚਾਹੀਦੀਆਂ। ਤਾਂ ਕਿਤੇ ਨਾ ਕਿਤੇ ਸੰਕੇਤ ਮਿਲਦਾ ਕਿ ਕਾਫੀ ਲੰਬਾ ਚੋਣ ਜ਼ਾਬਤਾ ਵੀ ਵੇਖ ਸਕਦੇ ਹਾਂ। ਹੋ ਸਕਦਾ ਹਾਲੇ ਕੋਈ ਟਾਈਮ ਲੱਗ ਜਾਵੇ, ਪਰੰਤੂ ਤਿਆਰੀਆਂ ਜਿਹੜੀਆਂ ਉਹ ਸੰਕੇਤ ਤੇ ਕੁਛ ਇਸ ਤਰ੍ਹਾਂ ਦਾ ਹੀ ਜਿਹੜੀਆਂ ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ, ਚੰਨੀ ਮੁੱਖ ਮੰਤਰੀ ਹੋਣਾ ਦਾ ਇਹ ਬਿਆਨ। ਹਾਂਜੀ ਦੇਖੋ ਗੱਲ ਇਹ ਆ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਸੀ ਇਸ ਤਰ੍ਹਾਂ ਦਾ, ਉਹ ਸਾਰੇ ਮਗਰ ਪੈ ਗਏ। ਤੁਹਾਨੂੰ ਪਤਾ ਹੀ ਹੈ ਨੈਸ਼ਨਲ ਮੀਡੀਆ ਜਾਂ ਕੁਛ ਨੈਸ਼ਨਲਿਸਟ ਲੋਕ ਜਿਹੜੇ ਆ, ਨੈਸ਼ਨਲਿਸਟ ਲੋਕ ਵੀ ਨਹੀਂ ਕਹਿ ਸਕਦੇ, ਜਿਹੜੇ ਕਹਿ ਲਓ ਕਿ ਅੱਧ ਬੁੱਧੀ ਟਾਈਪ ਦੇ ਲੋਕ ਹੁੰਦੇ ਆ ਨਾ, ਉਹ ਇਹਨਾਂ ਗੱਲਾਂ ਨੂੰ ਸੋਚਣ ਦੀ ਥਾਂ ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਥਾਂ ਤੇ ਉਹ ਉਸੇ ਰਾਹ ਹੀ ਪੈ ਜਾਂਦੇ ਆ, ਉਸੇ ਰਾਹ ਹੀ ਪੈ ਕੇ ਸੋਚਦੇ ਆ ਜੋ ਰਾਹ ਉਹਨਾਂ ਨੂੰ ਪੱਧਰਾ ਕਰਕੇ ਦਿੱਤਾ ਹੁੰਦਾ ਰਾਜਨੀਤੀ ਨੇ ਜਾਂ ਵਿਖਾਇਆ ਹੁੰਦਾ ਸਿਆਸਤ ਨੇ। ਤਾਂ ਗੱਲ ਇਹ ਆ ਕਿ ਹੁਣ ਅੱਜ ਇਹਨਾਂ ਨੇ ਫੇਰ ਸਵਾਲ ਚੁੱਕਿਆ ਵਾ। ਸਵਾਲ ਇਹ ਚੁੱਕਿਆ ਵਾ, ਉਹ ਕਹਿੰਦੇ ਕਿ ਜੇ ਸਮੁੰਦਰੀ ਰਸਤੇ ਵਪਾਰ ਹੁੰਦੇ ਆ ਤੇ ਸਾਡੇ ਸੜਕੀ ਰਸਤੇ ਕਿਉਂ ਨਹੀਂ ਭਾਈ? ਬਿਲਕੁਲ ਵਾਜਬ ਸਵਾਲ ਆ। ਹਾਲਾਂਕਿ ਅੱਜ ਅਮਰਿੰਦਰ ਸਿੰਘ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਭਾਈ ਕੀ ਗੱਲ ਆ, ਤੁਸੀਂ ਵਪਾਰ ਦੇ ਹਾਮੀਦਾਰ ਹੋ ਜਾਂ ਮੁਖਾਲਫਤ ਕਰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪਾਕਿਸਤਾਨ ਵਾਲੇ ਆ ਉਹ ਮੇਰੇ ਫੌਜੀ ਜਵਾਨਾਂ ਨੂੰ ਮਾਰਨਾ ਬੰਦ ਕਰ ਦੇਣ, ਵਪਾਰ ਖੁੱਲ ਜਾਏਗਾ। ਸੋ ਗੱਲ ਇਹ ਆ ਕਿ ਹੁਣ ਜੇ ਇਹੀ ਚੀਜ਼ਾਂ ਵੇਖ ਕੇ ਅਸੀਂ ਤੁਰੇ ਚੱਲਾਂਗੇ, ਬਹੁਤ ਮੇਰੇ ਖਿਆਲ ਦੇ ਨਾਲ ਬਹੁਤ ਅੱਗੇ ਤੱਕ ਇਹ ਦੁਸ਼ਮਣੀ ਜਾਏਗੀ। ਮੈਂ ਹਮੇਸ਼ਾ ਇਸ ਗੱਲ ਦੀ ਵਕਾਲਤ ਕਰਨਾ ਵਾ ਕਿ ਇਹ ਦੋਨੇ ਦੇਸ਼ ਹੀ ਜਿਸ ਪੋਜੀਸ਼ਨ ਤੇ ਆ ਕੇ ਖਲੋਤੇ ਪਏ ਨੇ, ਇਹਨਾਂ ਦੇ ਵਿੱਚ ਚੰਗੀ ਲੀਡਰਸ਼ਿਪ ਆਵੇ, ਦੋਹਾਂ ਪਾਸਿਆਂ ਤੇ ਜਿਹੜੇ ਲੋਕ ਨੇ ਉਹ ਸੁਖਾਵੇਂ ਮਾਹੌਲ ਦੇ ਵਿੱਚ ਆਪਣੀ ਜ਼ਿੰਦਗੀ ਜੀ ਸਕਣ। ਕਿਉਂਕਿ ਸਮੱਸਿਆ ਬੜੀ ਹੈ, ਉੱਧਰ ਵੀ ਗੁਰਬਤ ਮਹਿੰਗਾਈ ਬੜੀ ਹੈ, ਇੱਧਰ ਵੀ ਗੁਰਬਤ ਮਹਿੰਗਾਈ ਬੜੀ ਆ, ਲੋਕਾਂ ਦਾ ਕਚੂਮਰ ਨਿਕਲਿਆ ਪਿਆ। ਜੇ ਵਪਾਰ ਮੰਨ ਲਓ ਸਾਡਾ ਲਹਿੰਦੇ ਚੜ੍ਹਦੇ ਪੰਜਾਬ ਦਾ ਹੀ ਕੋਈ 1,000 ਕਰੋੜ ਦਾ ਜਾਂ 2,000 ਕਰੋੜ ਡਾਲਰ ਦਾ ਜਾਂ ਕੋਈ 200 ਕਰੋੜ ਡਾਲਰ ਦਾ ਕੋਈ ਹੋ ਜਾਵੇ, 500 ਕਰੋੜ ਡਾਲਰ ਦਾ ਹੋ ਜਾਵੇ ਤਾਂ ਕਿੰਨਾ ਵਧੀਆ ਰਹੇਗਾ। ਆਉਂਦੇ ਹੋ ਨਾ ਤੁਸੀਂ ਇਸ ਚੀਜ਼ ਨੂੰ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਦੁਨੀਆ ਠੀਕ ਆ, ਤੁਸੀਂ ਹੁਣ ਦੇਖਦੇ ਪਏ ਹੋ ਕਿ ਚਾਈਨਾ ਤੇ US ਗੱਲ ਵੀ ਕਰਦੇ, ਟੇਬਲ ਤੇ ਵੀ ਬੈਠਦੇ ਆ, ਇੱਕ ਦੂਜੇ ਨੂੰ ਅੱਖਾਂ ਵੀ ਵਿਖਾਉਂਦੇ ਨੇ, ਇੱਕ ਦੂਜੇ ਦੇ ਕੰਪੀਟੀਟਰ ਵੀ ਨੇ ਟ੍ਰੇਡ ਦੇ ਵਿੱਚ, ਇੱਕ ਦੂਜੇ ਤੇ ਸ਼ਰਤਾਂ ਵੀ ਲਾ ਦਿੰਦੇ ਨੇ, ਸੈਂਕਸ਼ਨ ਵੀ ਲਾ ਦਿੰਦੇ, ਬਥੇਰਾ ਕੁਛ ਕੀਤਾ ਕਰਾਇਆ ਜਾ ਰਿਹਾ, ਪਰ ਗੱਲਬਾਤ ਵੀ ਚੱਲਦੀ ਹੈ, ਵਪਾਰ ਵੀ ਚੱਲੇ ਜਾਂਦੇ ਨੇ ਨਾਲੋਂ ਨਾਲ। ਸੋ ਇਹ ਆ ਕਿ ਹੁਣ ਜਿਹੜਾ ਤਾਂ ਕੋਈ ਕੱਟੜ ਬੰਦਾ ਉਹ ਤਾਂ ਇਹੀ ਗੱਲ ਆਖੇਗਾ ਹਾਂ ਪਾਕਿਸਤਾਨ ਨਾਲ ਵਪਾਰ ਕਰਦਾ, ਪਰ ਜੇ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਵੇਖੀਏ ਤੇ ਸਾਡੇ ਲਈ ਬੜਾ ਜ਼ਰੂਰੀ ਹੈਗਾ, ਬੜਾ ਜ਼ਰੂਰੀ ਹੈ ਉਹਨਾਂ ਵਾਸਤੇ ਵੀ ਸਾਡੇ ਵਾਸਤੇ ਵੀ। ਹੁਣ ਜੇ ਤੁਸੀਂ ਦੇਖੋ ਤਾਂ ਟੈਕਸਟਾਈਲ ਦੇ ਮਾਮਲੇ ਦੇ ਵਿੱਚ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਟੈਕਸਟਾਈਲ ਦੇ ਮਾਮਲੇ 'ਚ ਜਿੰਨਾ ਸਾਡੇ ਕੋਲ ਕਾਟਨ ਹੁੰਦਾ, ਕਾਟਨ ਭੇਜ ਸਕਦੇ ਹਾਂ ਅਸੀਂ,
ਖੰਡ ਭੇਜ ਸਕਦੇ, ਬਹੁਤ ਕੁਛ ਹੈ ਕਰਨ ਵਾਸਤੇ। ਸੋ ਮੈਂ ਤੇ ਇਸ ਗੱਲ ਦੇ ਨਾਲ ਇਤਫਾਕ ਰੱਖਦਾ, ਹਾਲਾਂਕਿ ਰਾਜਨੀਤਿਕ ਬੰਦਿਆਂ ਦੇ ਨਾਲ ਇਤਫਾਕ ਨਹੀਂ ਰੱਖਦਾ, ਮੈਂ ਇਸ ਰਾਏ ਨਾਲ ਇਤਫਾਕ ਰੱਖਦਾ ਵਾਂ ਕਿ ਵਪਾਰ ਖੁੱਲਣਾ ਚਾਹੀਦਾ ਔਰ ਦੋਨੇ ਦੇਸ਼ਾਂ ਨੂੰ ਜੰਮ ਕੇ ਵਪਾਰ ਕਰਨਾ ਚਾਹੀਦਾ। ਲੋਕ ਇਹਨਾਂ ਨੂੰ ਲੜਾ ਕੇ ਹਥਿਆਰ ਵੇਚਦੇ ਨੇ, ਲੋਕ ਇਹਨਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਦੇ ਨੇ ਚਾਈਨਾ ਵਰਗੇ। ਸੋ ਇਹਨਾਂ ਨੂੰ ਮੂਰਖਾਂ ਨੂੰ ਜੇ ਕੋਈ ਅਕਲ ਦੇ ਦੇਵੇ, ਘਰੋਂ ਖਾ ਕੇ ਫ੍ਰੀ ਚ ਅਕਲ ਦੇ ਦੇਵੇ ਕਿ ਦੂਰ ਕਰਨਾ, ਲੜਨਾ ਹੈ ਤਾਂ ਤੁਸੀਂ ਬੇਰੁਜ਼ਗਾਰੀ ਨਾਲ ਲੜੋ, ਲੜਨਾ ਹੈ ਤੁਸੀਂ ਆਪਣੀ ਭੁੱਖਮਰੀ ਨਾਲ ਲੜੋ, ਲੜਨਾ ਹੈ ਤਾਂ ਬਿਹਤਰ ਕੱਲ ਵਾਸਤੇ ਲੜੋ। ਲੜਾਈ ਜ਼ਰੂਰੀ ਹੈ। ਸੋ ਜੇ ਆਪੋ ਵਿੱਚ ਲੜੋਗੇ ਤੇ ਹਾਲ ਹੀ ਰਹਿਣਗੇ। ਖੈਰ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਮੁੱਦਾ ਇੱਕ ਵਾਰੀ ਫਿਰ ਪਖਾ ਦਿੱਤਾ। ਦੇਖਦੇ ਹਾਂ ਜੀ ਕੀ ਇਹਦੇ ਤੇ ਰਿਐਕਟ ਕੀਤਾ ਜਾਂਦਾ ਹੈ ਕੇਂਦਰੀ ਲੀਡਰਸ਼ਿਪ ਵੱਲੋਂ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਬਾਕਾਇਦਾ ਇਹਦੇ ਤੇ ਚਿੱਠੀ ਵੀ ਲਿਖਾਂਗਾ। ਜੀ ਜੀ। ਅਗਲੀ ਜਿਹੜੇ ਕਹਿੰਦੇ ਵੀ ਨਾਗਾਲੈਂਡ ਵਿੱਚ 13 ਨਾਗਰਿਕਾਂ ਦੀਆਂ ਹੱਤਿਆਵਾਂ ਤੇ ਅਮਿਤ ਸ਼ਾਹ ਨੇ ਸਦਨ ਦੇ ਵਿੱਚ ਦਿੱਤਾ ਹੈ ਬਿਆਨ। ਦੇਖੋ, ਸਦਨ ਦੇ ਵਿੱਚ ਜਵਾਬ ਦੇਣਾ ਪੈਣਾ ਸੀਗਾ, ਬਿਆਨ ਤੇ ਕਾਹਦਾ, ਤੇ ਜਵਾਬ ਹੈ ਨਾ, ਜਵਾਬ ਦੇਣਾ ਪੈਣਾ ਸੀਗਾ। ਦੇਖੋ, 13 ਇਨੋਸੈਂਟ ਲੋਕ ਮਾਰ ਦਿੱਤੇ ਗਏ ਨੇ, 13 ਇਨੋਸੈਂਟ ਲੋਕ ਮਰੇ ਨੇ। ਹੁਣ ਇਹਨਾਂ ਨੇ ਜਿਹੜੀ ਸਫਾਈ ਦਿੱਤੀ ਹੈ ਜਾਂ ਦੇਸ਼ ਨੂੰ ਜੋ ਇਹਨਾਂ ਨੇ ਜਵਾਬ ਦਿੱਤਾ ਹੈ, ਉਹ ਕਹਿੰਦੇ ਜੀ ਕਿ ਦਰਅਸਲ ਮਸਲਾ ਜਿਹੜਾ ਉਹ ਗਲਤ ਪਛਾਣ ਦਾ ਸੀਗਾ। ਗੱਲ ਕੀ ਹੈ ਕਿ ਮਿਹਨਤਕਸ਼ ਲੋਕ ਕੋਲੇ ਦੀ ਖਾਨ ਦੇ ਵਿੱਚੋਂ, ਖਦਾਨ ਦੇ ਵਿੱਚੋਂ ਕੰਮ ਕਰਕੇ ਪਰਤ ਰਹੇ ਸਨ। ਗੱਡੀ ਤੇ ਫਾਇਰਿੰਗ ਹੋਈ ਆ, ਫੌਜ ਵੱਲੋਂ ਫਾਇਰਿੰਗ ਕੀਤੀ ਗਈ ਆ। ਉਹਦੇ ਚ ਪਹਿਲਾਂ ਤੇ ਬੰਦੇ ਮਰੇ ਨੇ 6 ਬੰਦੇ ਉੱਥੇ ਮਰ ਗਏ। ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਕਿ ਸਾਡੇ ਬੰਦੇ ਜਦੋਂ ਤੁਰੇ ਆਉਂਦੇ ਸਨ ਤਾਂ ਰਸਤੇ ਦੇ ਵਿੱਚ ਬਿਨਾਂ ਗੱਲ ਤੋਂ ਇਹਨਾਂ ਨੇ ਮਾਰ ਦਿੱਤੇ ਆ। ਹਾਲਾਂਕਿ ਇਹ ਕਹਿੰਦੇ ਆ ਕਿ ਉੱਥੇ ਕਿਤੇ ਨਾ ਕਿਤੇ ਮੁਖਬਰੀ ਸੀਗੀ ਕਿ ਜਿਹੜੇ ਬਾਗੀ ਆ ਉੱਥੋਂ ਲੰਘਣਗੇ, ਅੱਤਵਾਦੀ ਲੰਘਣਗੇ, ਅਸੀਂ ਉਹਨਾਂ ਨੂੰ ਰੋਕਣਾ ਸੀ। ਇਹ ਗੱਡੀ ਜਿਹੜੀ ਹੈ ਰੋਕਣ ਦਾ ਯਤਨ ਕੀਤਾ ਗਿਆ, ਇਹ ਇਹਨਾਂ ਨੇ ਖਿਆਲ ਨਹੀਂ ਕੀਤਾ, ਭਜਾਈ ਤੇ ਫਾਇਰ ਖੋਲ ਦਿੱਤਾ ਗਿਆ। ਅੱਛਾ ਜੀ, ਫਿਰ ਉਸ ਤੋਂ ਬਾਅਦ ਜਿਹੜੇ ਉਸ ਇਲਾਕੇ ਦੇ ਲੋਕ ਸਨ, ਜਿਵੇਂ ਉਹਨਾਂ ਦੇ ਕੰਨਾਂ ਤੱਕ ਇਹ ਖਬਰ ਪਹੁੰਚੀ, ਫਿਰ ਉਹ ਭੜਕ ਗਏ। ਉਹਨਾਂ ਨੇ ਮੇਰੇ ਖਿਆਲ ਦੇ ਨਾਲ ਅਸਮ ਰਾਈਫਲਸ ਦੀਆਂ ਕੁਝ ਗੱਡੀਆਂ, ਉਹਨਾਂ ਦਾ ਕਾਫਲਾ ਜਾ ਰਿਹਾ ਸੀਗਾ, ਉਹ ਘੇਰ ਲਿਆ, ਉਹ ਅੱਗ ਦੇ ਹਵਾਲੇ ਕਰ ਦਿੱਤੀਆਂ। ਅੱਛਾ, ਜਦੋਂ ਉਹ ਅੱਗ ਦੇ ਹਵਾਲੇ ਕੀਤੀਆਂ, ਇੱਕ ਆਰਮੀਮੈਨ ਉੱਥੇ ਮਰ ਗਿਆ। ਫਿਰ ਉਸ ਤੋਂ ਬਾਅਦ ਹੋਇਆ ਕਿ ਅੱਗਜ਼ਨੀ ਲਾਈ ਗਈ। ਜਦੋਂ ਸਾਰਾ ਕੁਝ ਕੀਤਾ ਗਿਆ, ਫਿਰ ਫਾਇਰਿੰਗ ਹੋਈ ਆ, ਉਹਦੇ ਵਿੱਚ ਵੀ ਕੁਝ ਬੰਦੇ ਮਰੇ ਆ। ਇਸ ਤੋਂ ਬਾਅਦ ਫਿਰ ਹੰਗਾਮਾ ਹੋਇਆ, ਮਤਲਬ ਕਿ 3 ਦਫਾ ਗੋਲੀ ਚੱਲੀ ਹੈ ਤਾਂ ਟੋਟਲ 14 ਬੰਦੇ ਮਰ ਗਏ ਨੇ। ਹੁਣ ਤੱਕ ਟੋਟਲ 14 ਬੰਦੇ ਮਰ ਗਏ, 3 ਵਾਰੀ ਫਾਇਰਿੰਗ ਹੋਈ ਆ। ਤਾਂ ਗੱਲ ਇਹ ਆ ਕਿ ਹੁਣ ਦੇਖੋ, ਜਵਾਬ ਇਹਨਾਂ ਨੇ ਦਿੱਤਾ ਕਿ ਅਸੀਂ 1 ਮਹੀਨੇ ਦੇ ਵਿੱਚ SIT ਤੋਂ ਰਿਪੋਰਟ ਲਵਾਂਗੇ, ਸਾਰੀ ਜਾਂਚ ਪੜਤਾਲ ਹੋਏਗੀ, ਕੋਰਟ ਆਫ ਇਨਕੁਆਇਰੀ ਦਾ ਵੀ ਹੁਕਮ ਦੇ ਦਿੱਤਾ ਗਿਆ ਵਾ, ਮੁਆਵਜ਼ੇ ਦੇ ਵੀ ਹੁਕਮ ਦੇ ਦਿੱਤੇ ਗਏ। ਪਰ ਮੇਨ ਗੱਲ ਤੇ ਇਹ ਆ ਕਿ ਜਿੱਦਾਂ ਉੱਥੋਂ ਦਾ ਨਾਗਾਲੈਂਡ ਦਾ ਮੁੱਖ ਮੰਤਰੀ ਵੀ ਮੰਗ ਕਰਦਾ ਪਿਆ ਹੈ ਕਿ ਆ ਜਿਹੜਾ ਅਫਸਪਾ ਹੈ, ਜਿਹਦੇ ਵਿੱਚ ਅਸੀਮ ਤਾਕਤਾਂ ਦੇ ਦਿੱਤੀਆਂ ਜਾਂਦੀਆਂ ਨੇ ਫੌਜ ਨੂੰ, ਇਹਨੂੰ ਵਾਪਸ ਲਵੋ। ਤਾਂ ਗੋਲੀ ਮਾਰ ਕੇ ਇਹਦੇ ਚ ਹੋਣਾ ਕੀ ਹੈ ਕੱਲ ਨੂੰ, ਜਦੋਂ ਕਿਉਂਕਿ ਉੱਥੇ ਕਾਨੂੰਨ ਇਹਨਾਂ ਜਿਹੜੇ ਫੌਜੀ ਦਸਤੇ ਇਹਨਾਂ ਨੂੰ ਇੰਪਾਵਰਡ ਕਰਦਾ ਹੈ, ਤਾਂ ਫਿਰ ਉੱਥੇ ਕੀ ਕਾਨੂੰਨ ਵੀ ਕੀ ਕਰ ਲੂਗਾ ਦੱਸੋ। ਤੁਸੀਂ ਆਪ ਹੀ ਦੇਸ਼ ਦਾ ਡਿਫੈਂਸ ਮਿਨਿਸਟਰ ਤੇ ਕਹੀ ਜਾਂਦਾ ਗਲਤ ਪਛਾਣ ਦਾ ਮਾਮਲਾ ਹੈ, ਉਹ ਤੇ ਉੱਥੇ ਹੀ ਕਲੀਨ ਚਿੱਟ ਦੇ ਰਿਹਾ ਹੈ ਨਾ। ਹਾਲੇ ਜਾਂਚ ਪੜਤਾਲ ਹੋਣੀ ਆ, ਉਹ ਤੇ ਮੁੱਢਲੇ ਤੌਰ ਤੇ ਕਹਿ ਰਿਹਾ ਕਿ ਨਹੀਂ ਇਹ ਗਲਤ ਪਛਾਣ ਦਾ ਮਾਮਲਾ ਹੈ। ਸੋ ਗੱਲ ਇਹ ਕਿ ਕਮਾਲ ਹੋ ਗਈ ਆ। ਇੱਥੇ ਵੇਖੋ ਕਸ਼ਮੀਰ ਦੇ ਵਿੱਚ ਕੀ ਹੋਇਆ ਪਿਛਲੇ ਸਾਲ, ਮਾਫ ਕਰਨਾ, ਇਹੋ ਜਿਹੀਆਂ ਗੱਲਾਂ ਕਰਦਿਆਂ ਲੂੰ ਕੰਡੇ ਖੜੇ ਹੋ ਜਾਂਦੇ, ਜਿਨ੍ਹਾਂ ਦੇ ਨਾਲ ਵਾਪਰਦੀਆਂ ਕਿੱਡੇ ਜੇਰੇ ਵਾਲੇ ਲੋਕ ਹੋਣਗੇ ਜਿਹੜੇ ਫਿਰ ਵੀ ਸਾਹ ਲੈਂਦੇ ਰਹਿੰਦੇ ਆ। 20 ਲੱਖ ਰੁਪਈਆ ਨਾਮ ਲੈਣ ਦੇ ਚੱਕਰ ਦੇ ਵਿੱਚ ਇੱਕ ਮੁਖਬਰ ਸੀਗਾ, ਕੁਛ ਆਰਮੀ ਦਾ ਮੇਰੇ ਖਿਆਲ ਦੇ ਨਾਲ ਇੱਕ ਅਫਸਰ ਵੀ ਸੀ, ਕੁਛ ਹੋਰ ਸੀ, ਇਹਨਾਂ ਨੇ ਰਲ ਕੇ ਇਸੇ ਤਰ੍ਹਾਂ 3-4 ਦਿਹਾੜੀਦਾਰ ਮਾਰ ਕੇ ਤੇ ਮੁੜ ਕੇ ਕਬਰ ਦੇ ਵਿੱਚ ਦਫਨ ਕਰ ਦਿੱਤੇ ਸਨ, ਕਢਾਏ ਗਏ, ਫਿਰ ਬਾਅਦ ਚ ਪੋਸਟਮਾਰਟਮ ਹੋਇਆ, ਬਾਅਦ ਚ ਅਫਸਰ ਟੰਗੇ ਗਏ। ਗੱਲ ਇਹ ਹੈ ਕਿ ਮਿਹਨਤਕਸ਼ ਬੰਦਾ ਆਪਣੀ ਰੋਜੀ ਰੋਟੀ ਵਾਸਤੇ ਨਿਕਲਿਆ, ਤੁਸੀਂ ਉਹਨੂੰ ਗੋਲੀ ਮਾਰ ਰਹੇ ਹੋ, ਔਰ ਉਸ ਤੋਂ ਬਾਅਦ ਕੋਈ ਜਾਂਚ ਪੜਤਾਲ ਹਾਲੇ ਸ਼ੁਰੂ ਵੀ ਨਹੀਂ ਹੋਈ, ਤੁਸੀਂ ਕਹਿ ਰਹੇ ਹੋ ਗਲਤ ਪਛਾਣ ਦਾ ਮਾਮਲਾ। ਸੋ ਜੋ ਵੀ ਹੋਇਆ ਬਹੁਤ ਕਹਿਰ ਵਾਲੀ ਗੱਲ ਹੈ। ਕਦੇ ਆਦਿਵਾਸੀ ਇਸ ਤਰ੍ਹਾਂ ਮਾਰ ਦਿੱਤੇ ਜਾਂਦੇ, ਕਦੇ ਕਿਤੇ ਕੁਛ ਇਸ ਤਰ੍ਹਾਂ ਹੋ ਜਾਂਦਾ। ਬਹੁਤ ਘਿਨਾਉਣਾ ਕੰਮ ਹੋਇਆ ਜੀ, ਜਿਸ ਤਰੀਕੇ ਨਾਲ ਹੋਇਆ, ਬਹੁਤ ਮੰਦਭਾਗਾ ਹੋਇਆ ਸਾਰਾ ਘਟਨਾ। ਜੀ
ਜੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਕੈਪਟਨ ਨੇ ਖੋਲ ਦਿੱਤਾ ਦਫ਼ਤਰ। ਹਾਂਜੀ, ਦਫ਼ਤਰ ਖੋਲ ਦਿੱਤਾ। ਸੁਖਬੀਰ ਸਿੰਘ ਬਾਦਲ ਕਹਿੰਦੇ ਸ਼ੋਰੂਮ ਖੋਲ ਦਿੱਤਾ ਇਹਨੇ ਆਪਦਾ, ਤੇ ਉੱਥੇ ਬੈਠਾ ਰਿਹਾ ਕਰੂਗਾ, ਹੋਰ ਇਹਨੇ ਕੀ ਕਰਨਾ। ਖੈਰ ਆਪਾਂ ਤੇ ਨਹੀਂ ਕਹਿ ਸਕਦੇ ਦਫ਼ਤਰ ਖੋਲ ਦਿੱਤਾ। ਬਿਆਨ ਵੀ ਖਾਸੇ ਦਿੱਤੇ ਆ। ਪੁੱਛਿਆ, ਕਹਿੰਦੇ ਕੈਪਟਨ ਸਾਹਿਬ ਇਹਨਾਂ ਤੇ ਦੱਸ ਦਿਓ ਤੁਹਾਡੇ ਨਾਲ ਕਾਂਗਰਸੀ ਕਿੰਨੇ ਕੁ ਬੰਦੇ। ਕਹਿੰਦੇ ਚੁੱਪ ਕਰ ਜਾਓ, ਜਾਂ ਮਾਂਜਾ ਬਣਾਉਣਾ ਸੀ ਉਹਨਾਂ ਦਾ ਮੈਂ ਨਾਮ ਲੈਤਾ ਤਾਂ ਇੰਨਾ ਨਹੀਂ ਮੈਂ ਦੱਸੂਗਾ ਕਿ ਕਿੰਨੇ ਕੁ ਨੇ। ਸੋ ਗੱਲਾਂ ਕਾਫੀ ਕੀਤੀਆਂ ਉਹਨਾਂ ਨੇ, ਉਤਸ਼ਾਹ ਦੇ ਵਿੱਚ ਨਜ਼ਰ ਆਏ। ਕਹਿੰਦੇ ਸਰਕਾਰ ਬਣਾਉਣ ਜਾ ਰਹੇ ਹਾਂ ਅਸੀਂ, ਡੈਫੀਨਿਟਲੀ ਅਸੀਂ ਕਹਿੰਦੇ ਕਿ ਪੰਜਾਬ ਜਿੱਤਾਂਗੇ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਢੀਂਡਸਾ ਅਤੇ ਭਾਜਪਾ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਆ। ਬਾਕੀ ਚੰਨੀ ਹੋਰਾਂ ਨੂੰ ਰਗੜੇ ਲਾਏ ਆ। ਉਹਨਾਂ ਨੇ ਕਿਹਾ ਕਿ ਐਵੇਂ ਇਸ਼ਤਿਹਾਰ ਦੇ ਕੇ ਤੇ ਮੰਦ ਮੁਸਕਰਾਉਂਦੇ ਰਹਿੰਦੇ ਆ ਫੋਟੋਆਂ ਦੇ ਵਿੱਚ ਚੰਨੀ ਸਾਹਿਬ। 92% ਤੇ ਵਾਅਦੇ ਮੈਂ ਹੀ ਪੂਰੇ ਕਰਕੇ ਆਇਆ। 92% ਪਤਾ ਨਹੀਂ ਕਿਹੜੇ ਆ, ਸਾਨੂੰ ਤੇ ਸਮਝ ਨਹੀਂ ਲੱਗਦੀ। ਬਾਕੀ ਦੇਖੋ ਦਫ਼ਤਰ ਖੁੱਲ ਗਿਆ ਤੇ ਚੈਨਲ ਵੀ ਖੁੱਲੇ ਹੋਏ ਆ ਇਹਨਾਂ ਦੇ, ਜਿੱਧਰ ਗੱਲਬਾਤ ਚੱਲਦੀ ਆ। ਹੁਣ ਕੰਮ ਤੇ ਉਦੋਂ ਹੀ ਜ਼ਿਆਦਾ ਸਟਾਰਟ ਹੋਣਾ ਆ ਜਦੋਂ ਚੋਣ ਜਾਬਤਾ ਲੱਗ ਜਾਏਗਾ, ਕਿਉਂਕਿ ਸਾਫ਼ ਤੌਰ ਤੇ ਅਮਰਿੰਦਰ ਸਿੰਘ ਹੋਰਾਂ ਨੇ ਕਹਿ ਹੀ ਦਿੱਤਾ ਕਿ ਸਾਡੇ ਇਹਨਾਂ ਚ ਹੈਗੇ ਨੇ ਕਾਂਗਰਸੀ, ਪਰ ਅਸੀਂ ਇੱਕ ਤੇ ਉਹ ਲੈਣੇ ਆ ਜਿਹੜੇ ਜਿੱਤਣ ਦੀ ਕਿਤੇ ਨਾ ਕਿਤੇ ਹੈਸੀਅਤ ਰੱਖਦੇ ਹੋਣ ਜਾਂ ਜਿੱਤਣ ਦੀ ਸਮਰੱਥਾ ਰੱਖਦੇ ਹੋਣ। ਤੇ ਦੂਜਾ ਇਹ ਆ ਕਿ ਜਿਹੜੇ ਸਾਡੇ ਨਾਲ ਜੁੜ ਕੇ ਬੈਠੇ ਉਹਨਾਂ ਨੂੰ ਹਾਲੇ ਅਸੀਂ ਮਤਲਬ ਕਿ ਡਿਸਕਲੋਜ਼ ਨਹੀਂ ਕਰਾਂਗੇ। ਦੂਜੀ ਗੱਲ ਇਹ ਆ ਕਿ ਭਾਜਪਾ ਪਹਿਲਾਂ ਤੇ ਚਲੋ ਕਹਿੰਦੀ ਰਹੀ ਆ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ, ਪਰ ਹੁਣ ਚੁੱਪ ਆ। ਤੇ ਇਹਦਾ ਮਤਲਬ ਕਿ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਸੀਗਾ ਪਿਛਲੇ ਦਿਨੀ ਕਿ ਅਸੀਂ ਗੱਲਬਾਤ ਦੇ ਵਿੱਚ ਆ, ਅਸੀਂ ਢੀਂਡਸਾ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ, ਅਮਰਿੰਦਰ ਸਿੰਘ ਜੀ ਨਾਲ ਵੀ ਗੱਲ ਕਰ ਰਹੇ ਹਾਂ, ਤੇ ਬਹੁਤ ਜਲਦੀ ਸਾਡਾ ਅਲਾਇੰਸ ਜਿਹੜਾ ਉਹ ਨੇਪਰੇ ਚੜ ਜਾਏਗਾ। ਸੋ ਤਿਆਰੀਆਂ ਨੇ, ਹੁਣ ਦੇਖੋ ਕਿੱਦਾਂ ਇਹ ਸਾਫ਼ ਕਰਦੇ ਆ, ਕਿੰਨੀਆਂ ਸੀਟਾਂ ਤੇ ਕੌਣ ਲੜੇਗਾ, ਕਿੰਨੀਆਂ ਸੀਟਾਂ ਤੇ ਕੌਣ ਲੜੇਗਾ। ਪਰ ਇਹ ਸਾਰਾ ਤੁਸੀਂ ਦੇਖ ਲਓ ਕਿ ਕਿੱਥੋਂ ਚੱਲਿਆ ਸੀਗਾ ਕੰਮ ਤੇ ਕਿੱਥੇ ਆ ਕੇ ਮੁੱਕਣ ਜਾ ਰਿਹਾ ਵਾ। ਲੋਕਾਂ ਨੂੰ ਨਾ ਵੈਸੇ ਨਾ ਕਮਾਲ ਦੀ ਗੱਲ ਆ, ਪਹਿਲਾਂ ਹੀ ਪਤਾ ਲੱਗ ਜਾਂਦਾ ਲੋਕਾਂ ਨੂੰ। ਆ ਭਗਵੰਤ ਮਾਨ ਦਾ ਤੁਸੀਂ ਦੇਖੋ, ਇਹਨੇ ਕੀਤਾ ਮਤਲਬ ਕਿ ਇੱਕ ਭੇਤ ਖੋਲਿਆ ਵਾ ਕਿ ਮੈਨੂੰ ਭਾਜਪਾ ਦੇ ਆਗੂਆਂ ਦਾ ਫੋਨ ਆਇਆ ਸੀਗਾ। ਤੁਸੀਂ ਸੱਚ ਜਾਣਿਓ, ਸਾਡੇ ਇੱਥੇ ਪੰਜਾਬ ਦੇ ਵਿੱਚ 5 ਦਿਨ ਤੋਂ ਇਹ ਖਬਰ ਚੱਲਦੀ ਪਈ ਸੀ, 4-5 ਦਿਨ ਤੋਂ, ਕਿ ਭਾਈ ਭਗਵੰਤ ਮਾਨ ਨੂੰ ਖਿੱਚ ਕੇ ਲਿਜਾ ਰਹੇ, ਭਗਵੰਤ ਮਾਨ ਨੂੰ ਲਿਜਾ ਰਹੇ। ਸੱਚ ਹੈ ਝੂਠ ਹੈ ਸਾਨੂੰ ਨਹੀਂ ਪਤਾ, ਖਬਰ ਪਹਿਲਾਂ ਹੀ ਚੱਲ। ਤੁਸੀਂ ਇਹ ਦੇਖੋ, ਅੱਛਾ ਢੀਂਡਸੇ ਬਾਰੇ ਸਾਲ 1.5 ਸਾਲ ਪਹਿਲਾਂ ਚਲੋ ਆਪਣੇ ਵਰਗੇ ਤੁੱਛ ਬੰਦੇ ਵੀ ਤੇ ਦੱਸਦੇ ਸੀਗੇ, ਤੇ ਦੂਜੇ ਆਮ ਬੰਦੇ ਵੀ ਕਹਿੰਦੇ ਸੀਗੇ ਕਿ ਅਸਲ ਦੇ ਵਿੱਚ ਇਹਨਾਂ ਨੇ ਕੁੱਛੜ ਖੀਰ ਭਾਜਪਾ ਤੇ ਚੜਨਾ। ਤੁਹਾਡੇ ਸਾਹਮਣੇ ਆ ਕੀ ਹੋਣ ਡਿਆ, ਕੀ ਵਾਪਰਨ ਡਿਆ। ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਰਲ ਕੇ ਖੇਡਦੇ ਆ। ਅੱਜ ਤੁਸੀਂ ਦੇਖੋ ਡਰੱਗ ਵਾਲੀ ਰਿਪੋਰਟ ਤੇ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਆਖਿਆ ਡੁੱਬੜਿਓ, ਅਸੀਂ ਕਿੱਥੇ ਤੁਹਾਨੂੰ ਕਿਹਾ ਕਿ ਤੁਸੀਂ ਇਸ ਰਿਪੋਰਟ ਤੇ ਕਾਰਵਾਈ ਨਾ ਕਰੋ। ਇਹਨਾਂ ਨੇ ਉਹ 3-4 ਸਾਲ ਰਿਪੋਰਟ ਖੂਹ ਖਾਤੇ ਪਾ ਕੱਤੀ। ਜੀ 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 ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ। ਬਹੁਤ ਬਹੁਤ ਧੰਨਵਾਦ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦੇਣ ਦੇ ਲਈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।